स्लो करके आउण दे। देखो इंज रख साथ इंजन उता 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 पिछा थले लैन डी उधर चढ़ते पंजाब च मशीनां। हाँ जी वो तगड़ियां कि अपने वालियां आ तगड़ियां? ये मशीनां तगड़ियां, ये इटली दी मशीनां भाई। ये तगड़ियां मशीनां उधरों? हाँ जी ये तगड़ियां मशीनां। पर ये अपने इत्थे नवियां तो नहीं आउंदियां? नहीं नहीं ये बाद दी चलियां होंदियां। बुक गया जी तो 2 बुक देते ठीक है। लेकिन मैं सोचता सी बैठा कि पहले लोग हत्थां नाल वाढी करदे, वंगारां पाउंदे, टब्बरां दे टब्बर ਜਿਹੜੇ ਇਕੱਠੇ ਹੋ ਕੇ ਇੱਕ ਦੂਜੇ ਦੀਆਂ ਕਣਕਾਂ ਵੱਢਦੇ, ਫਿਰ ਢੱਗਿਆਂ ਨਾਲ ਫਲਿਆਂ ਨਾਲ ਕਣਕ ਜਿਹੜੀ ਆ ਉਹ ਕੱਢਦੇ ਹੁੰਦੇ ਸੀ ਪੁਰਾਣੇ ਵਕਤਾਂ ਦੇ ਵਿੱਚ, ਪਹਿਲੇ ਵਕਤਾਂ 'ਚ। ਫਿਰ ਦੌਰ ਜਦੀਦ ਹੋ ਗਿਆ, ਹੜੰਬੇ ਆ ਗਿਆ ਜਿਹਨੂੰ ਮਸ਼ੀਨਾਂ ਕਹਿੰਦੇ ਆ। ਮੈਂ ਉਹਨੂੰ ਪੁੱਛਿਆ ਡਰਾਈਵਰ ਦੀ ਤਨਖਾਹ ਕਿੰਨੀ? ਆਂਦਾ 80000 ਰੁਪਇਆ। ਕੌਣ ਆਂਦਾ? ਉਹ ਡਰਾਈਵਰ। ਇਹ ਆਂਦਾ 80000 ਰੁਪਇਆ ਮੇਰੀ ਹੈ ਤੇ ਇੱਕ ਇਹਦੇ ਨਾਲ ਸਟੈਨੋ ਫਿਰਦਾ ਇੱਥੇ, ਉਹ ਤਫੈਲ ਦਾ ਭਤਰੀਆ, ਯੂਨਸ ਲਵਾਰ ਦਾ ਪੁੱਤਰ। ਉਹ ਆਂਦਾ 35000 ਮੇਰੀ ਹੈ। ਹਾਰਵੈਸਟਰ ਦੀ ਨਹੀਂ ਆ ਚੋਪਰ ਵਾਲਿਆਂ ਦੀ, ਇਹ ਇਹਨਾਂ ਦੀ ਆ ਜਿਹੜੇ ਤੂੜੀ ਬਣਾਉਂਦੇ ਪਏ ਨੇ। ਇਹ ਆਂਦਾ ਪਿਆ ਕਿ ਡਰਾਈਵਰ ਜਿਹੜਾ ਚਲਾਉਂਦਾ ਪਿਆ ਇਹਦੀ 80000 ਹੈ ਤੇ ਜਿਹੜਾ ਦੂਜਾ ਨਾਲ ਸਟੈਨੋ ਇਹਦਾ ਉਹਦੀ 35000। ਮੈਂ ਕਿਹਾ ਤੁਹਾਡਾ ਸੌਦੀਆ ਤਾਂ ਇੱਥੇ ਲੱਗਿਆ। ਕਿੱਦਾਂ ਤਗੜੇ ਠੀਕ ਹੋ ਸਾਰੇ। ਅੱਜ ਲਾਉਣੀ ਆਪਾਂ ਹੈਡ ਮਾਸਟਰ, ਹੈਡ ਵੈਸਟਰ ਕੰਪੈਨ ਜਿਹਨੂੰ ਕਹਿੰਦੇ ਆ ਉਹ। ਤੇ ਇੱਥੋਂ ਹੁਣ ਲੰਘਾਉਣ ਲੱਗੇ ਆ, ਲੇਕਿਨ ਇੱਥੋਂ ਰਾਹ ਜਿਹੜਾ ਉਹ ਸਿੱਧਾ ਨਹੀਂ ਹੈ। ਇਹ ਨਹਿਰ ਦਾ ਪਾਣੀ ਆਉਂਦਾ ਇੱਥੋਂ ਤੇ ਡੰਗਰ ਵਾੜ ਕੇ ਸਾਰੀ ਕੱਚੀ ਸੜਕ ਜਿਹੜੀ ਆ ਭੋਰ ਛੱਡੀ ਆ। ਅੱਧਾ ਘੰਟਾ ਸੋਚ ਵਿਚਾਰ ਤੋਂ ਬਾਅਦ ਕੰਪੈਨ ਅਸੀਂ ਇੱਥੋਂ ਟਪਾਉਣ ਲੱਗੇ ਆ। ਤੁਸੀਂ ਵੇਖਦੇ ਹੋ ਮਸ਼ੀਨ ਆਉਂਦੀ ਪਈ ਆ। ਸਾਡੇ ਬੰਦਿਆਂ ਨੂੰ ਵੀ ਬਿਲਕੁਲ ਜਿਹੜੀ ਸ਼ਰਮ ਆਉਂਦੀ ਨਹੀਂ ਹੈ। ਤੁਸੀਂ ਡੰਗਰ ਲਿਆਉਂਦੇ ਹੋ ਮਰੱਬਿਆਂ ਦੇ ਵਿੱਚ ਕਿਸੇ ਥਾਂ ਤੇ ਜਾਂ ਨਹਿਰ ਤੇ ਲੈ ਜਾ ਕਰੋ, ਪਰ ਨਹਿਰਾਂ ਹੁਣ ਪੱਕੀਆਂ ਹੋ ਗਈਆਂ ਨੇ, ਘਰ ਜਾ ਕੇ ਨਵਾ ਧਵਾ ਲਿਆ ਕਰੋ ਇਹਨਾਂ ਨੂੰ। ਇੱਥੇ ਸੜਕ ਡੰਗਰ ਵਾੜ ਕੇ ਸਾਰੀ ਗੁੱਲ ਕੀਤੀ ਪਈ। ਗੰਨਾ ਨਹੀਂ ਲੰਘਦਾ ਇੱਥੋਂ, ਕਣਕ ਦਾ ਟਰਾਲਾ ਹੋਵੇ ਉਹ ਨਹੀਂ ਲੰਘਦਾ। ਹੁਣ ਅਸੀਂ ਕੰਪੈਨ ਟਪਾਉਣੀ ਆ, ਤੁਸੀਂ ਵੇਖ ਸਕਦੇ ਹੋ ਕਿ ਕਿੱਡੇ ਤੰਗ ਹੁੰਦੇ ਤਾਂ। ਠੀਕ ਹੈ, ਹੋਰ ਸਾਡੇ ਕੋਲ ਇਸ ਪਾਸੇ ਆਉਣ ਨੂੰ ਰਾਹ ਵੀ ਕੋਈ ਨਹੀਂਗਾ। ਲੰਘਦੀ ਹੈ ਦੇਖੋ। ਇਨਸ਼ਾਅੱਲਾ ਡਰਾਈਵਰ ਤਾਂ ਤਗੜਾ ਹੈ, ਮਿਹਨਤ ਦਾ ਲੰਘਾ ਲਿਆਗਾ ਇਨਸ਼ਾਅੱਲਾ, ਅੱਲਾ ਖੈਰ ਕਰੇ। ਰਾਹ ਜਿਹੜਾ ਨਾ ਬੜਾ ਖਤਰਨਾਕ ਜਿਹਾ ਹੈਗਾ ਵੇ। ਗੱਲ ਇਹ ਵੀ ਬੰਦਿਆਂ ਨੂੰ ਸ਼ਰਮ ਨਹੀਂ ਆਉਂਦੀ। ਇਸ ਪਾਸੋਂ ਚੋਰੀ ਥੋੜਾ ਜਿਹਾ ਜਿਹੜਾ ਟੋਇਆ ਨਹੀਂਗਾ, ਆ ਜਿਹੜਾ ਸਲੋ ਕਰਕੇ ਆਉਣ ਦੇ। ਦੇਖੋ ਅੱਲਾ ਹੀ ਖੈਰ ਕਰੇਗਾ। आ गई इंशाल्लाह। निकले आवेगी, निकले इंज रख साथ इंजन उता 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 पिछा थले लैन डी। ताले च भी पानी लग्या। किड्डे तंग हुंदे पे इन्हां बंदियां करके। डंगर जिहड़े ने वाड़ के ना सारी सड़क जिहड़ी आ गुल कीती। कईयां पिंडां च कईयां थावां ते छावां वेखीआं। ठीक है, आण दे अल्लाह कीती। आ गई इंशाल्लाह। कोई नहीं कर, आ गई के बस आ गई। लै उस्ताद ड्राइवर माशाल्लाह सियाना उस्ताद है। चलो उस्ताद जी बाकी गलबात आप उत्थे जा करदे हां। कंपैन लगदी है ते बाकी भी गलबात थोड़े नाल उत्थे करदे, वेखदे हां की झाड़ निकलदा ते की केस है, किदां सिस्टम। ठीक है, चलो पहुंचदे हां खेत, फिर कर देंगे। लो बाबे आ गई है मशीन ते अपने हुण लगे हैं शुरू करन। उस्ताद होनी लाउंदे पे ने, इत्थों राह बनदा पिया ते लै जी बिस्मिल्लाह पढ़ के करदे शुरू करदे। लै गई है मशीन ते चालू करती। ये दुहार जिहड़ा अपना ये डिग्गिया होया सीगा, बाकी कणक जिहड़ी आ अपनी माशाअल्लाह सारा प्लाट जिहड़ा ओह ठीक है। ये थोड़ी जी डिग्गी होई सी, मैं चालू करती बाबे ओने। बाकी गल्लां बातां आओ मैं दसी जांगा इत्थे नाल नाल ही इहनूं सारा दसी जाना। ठीक है, ते बस हुण काम चालू है, नाल नाल रहो, तुहानूं स्वाद आऊगा बाबे। ओए नाले मेरी स्पैशल वीडियो जिहड़ी है ना, ये बाहर वालियां वास्ते आ, जिहड़े पंजाब चों बाहर बैठे होए ना उन्हां वास्ते है कि कणकां वढींदियां पईयां, रुत्तां सोहणियां लगियां होईयां है ना, ते भाजड़ पई होई आ किसानां नूं पूरी। 6 महीनਿਆਂ ਦੀ मिहनत जिहड़ी आ ओह हुण मुड़दी पई आ ते बड़े चाह ने, बड़ियां सदरां ने, लेकिन सारे चाह सारियां सदरां मार दित्तियां गईयां ने। क्यों मार दित्तियां गईयां मैं तुहानूं दस्सूगा। ठीक है, कंपैन चलदी पई, नाल रहो, वधिया।
ਭਾ ਨੂੰ ਮੈਂ ਦੱਸਣ ਚੱਲਿਆ ਕਿ ਆਪਣਾ ਪਲਾਟ ਕਿੱਥੇ ਤੱਕ ਹੈ, ਗਾਂ ਗਵਾਂਢੀਆਂ ਦੀ ਨਾ ਵੜ ਦੇਵੀ ਮੁੜ ਕੇ ਫੱਡਾ ਪਿਆਰ ਹੋਵੇ। ਇਹਨੂੰ ਮੈਂ ਕਿਹਾ ਮੇਰੇ ਪਿੱਛੇ ਪਿੱਛੇ ਤੂੰ ਕੰਪੈਨ ਲਈ ਆ ਤੇ ਮੈਂ ਤੈਨੂੰ ਦੱਸਦਾ ਵੀ ਆਪਣਾ ਕਿੱਥੇ ਤੱਕ ਜਗਾੜ ਹੈ। ਉਹ ਸੜਕ ਤੋਂ ਰੱਖ ਕੇ ਆ ਜਾ ਭਾ ਬਾਈ ਬਗਦਾਦੀ ਦੇ ਗਾਣੇ ਆ ਲਾਏ ਹੋਏ ਨੇ ਜਿਵੇਂ ਪੌਤੀ ਤੇ ਆ। ਪਹਿਲਾਂ ਮਿਸ ਪੂਜਾ ਲਾਈ ਰੱਖੀ ਅੱਧਾ ਘੰਟਾ ਇਹਨੇ। ਮੈਂ ਕਿਹਾ ਉਸਤਾਦ ਨੂੰ ਪਤਾ ਹੈ ਕੌਣ ਹੈ? ਕਹਿੰਦਾ ਯਾਰ ਮੈਨੂੰ ਤਾਂ ਨਹੀਂ ਪਤਾ ਪਰ ਆਵਾਜ਼ ਵਧੀਆ ਇਹਦੀ। ਉਸਤਾਦ ਆ ਟਿੱਬੇ ਤੱਕ ਇੱਥੇ ਤੱਕ। ਹਾਂ ਪਹਿਲਾ ਭੜੋਲਾ ਖਾਲੀ ਹੋਣ ਲੱਗਾ। ਅਸੀਂ ਇਸ ਮਸ਼ੀਨ ਨੂੰ ਭੜੋਲਾ ਵੀ ਕਹਿੰਦੇ ਆ। ਪਹਿਲਾਂ ਕਹਿੰਦੇ ਹੁੰਦੇ ਸੀ ਭੜੋਲਾ, ਤੇ ਹੁਣ ਤੇ ਹੈਡਵੈਸਟਰ ਮਸ਼ੀਨ ਕੰਪੈਨ ਵੱਖੋ ਵੱਖ। ਚਲੋ ਰੱਬ ਸੋਹਣਾ ਬਰਕਤ ਪਾਵੇ ਤੇ ਆਪਣਾ ਪਹਿਲਾ ਭੜੋਲਾ ਹੁਣ ਖਾਲੀ ਹੁੰਦਾ ਪਿਆ। ਬਾਕੀ ਸਾਡੇ ਇੱਧਰ ਸਾਰੀ ਆ ਰਹਿੰਦੀ ਆ ਉਸ ਪਾਸੇ। ਪਹਿਲਾ ਭੜੋਲਾ ਖਾਲੀ ਹੁੰਦਾ ਪਿਆ। ਬੰਦੇ ਕਿੱਦਾਂ ਬਾਹਰ ਵਾਲਿਓ ਆਈ ਪੰਜਾਬ ਦੀ ਯਾਦ ਦੇਖ ਕੇ? ਆਜਾ ਚੋਰੀ ਸਲੀਮ, ਆਜਾ ਚੋਰੀ ਸਲੀਮ ਕੱਦੂ ਹੈ ਸਾਡਾ। ਹਾਂ ਚੋਰੀ ਸਲੀਮ ਕੀ ਆ ਨਾ? ਕੁਛ ਨਹੀਂ ਕਹਿਣਾ ਕਹਿ ਕੁਛ ਕੀ ਕਹਿਣਾ? ਕੁਛ ਵੀ ਨਹੀਂ, ਅਸੀਂ ਕੀ ਕਹਿਣਾ ਭਾਈ ਕੁਛ ਵੀ ਕਹਿ ਦੇ। ਕਟਾਈ ਕਰਨ ਆਏ ਸੀ। ਅੱਛਾ ਤੁਹਾਡੀ ਕਟਾਈ ਸਾਡੀ ਕਟਾਈ ਸਾਡੀ ਚਾਹ ਛੁੱਟ ਜਾਵਾ ਤੁਹਾਡੇ ਤੋਂ ਕਿਤੇ। ਯਾਰ ਭਾਈਆ ਮੈਂ ਇਸ ਬੰਦੇ ਦੇ ਮਗਰ 2 ਦਿਨ ਤੋਂ ਲੱਗਿਆ ਹੋਇਆ ਕਿ ਯਾਰ ਲਿਆ ਮਸ਼ੀਨ ਕਣਕ ਵਾਲੀ ਲਿਆ ਮਸ਼ੀਨ, ਪਰ ਸੁਣਦਾ ਹੀ ਨਹੀਂ। ਪਰ ਉਤਲੀਆਂ ਮਾਵਾਂ ਦੇ ਵਿੱਚ ਵੱਡਿਆਂ ਕਿਸਾਨਾਂ ਦੀ ਵੜਦਾ, ਵੱਡਿਆਂ ਜ਼ਿਮੀਂਦਾਰਾਂ ਦੀ। ਮੈਂ ਕਿਹਾ ਸੀ ਵੀ ਲੱਗਦੇ ਬੰਦੇ ਆ ਪਰ ਲੱਗਦੇ ਜਿਆਦਾ ਭਰਾ ਛਾੜਦੇ ਆ। ਚਾਹ ਭਾਈ ਚਾਹ ਵੀ ਬਣਦੀ ਏ। ਹਾਂ ਉਹ ਆਉਂਦਾ ਪਿਆ ਗਲਾਸ ਲੈ ਕੇ ਸਾਧ ਮੁੰਡਾ। ਆ ਗਿਆ ਗਲਾਸ ਲੈ ਕੇ। ਲਿਆ ਗਲਾਸ ਓਏ ਭੱਜ ਕੇ ਗਲਾਸ ਲੈ ਗਿਆ। ਉਹ ਕਹੀਏ ਠੰਡੀ। ਆਹੋ ਰੋਟੀ ਤੁਹਾਨੂੰ ਘਰੇ ਰੋਟੀ ਨਹੀਂ ਮਿਲਦੀ ਕੀ? ਹਾਂ ਦੋ ਬਾਬੇ ਉਹ ਪਹਿਲਾ ਭੜੋਲਾ ਹੋ ਗਿਆ ਖਾਲੀ, ਤਕਰੀਬਨ ਖਾਲੀ ਆ। ਕੋਈ ਸਲੀਮ ਕਣਕ ਵੇਚ ਕੇ ਕਿਵੇਂ ਨਿਕਲਦੀ ਸੀ? ਕਣਕ ਮਾਸ਼ਾਅੱਲਾ ਬੜੀ ਖਾਲੀ। ਹਾਂ ਕੱਦ ਤਾਂ ਬੜਾ ਦਿਸਦਾ ਕਣਕ ਦਾ ਜਦੋਂ ਹੱਥ ਲਾਇਆ ਨਾ। ਸਲਾਬੀ ਏ, ਥੋੜੀ ਗਿੱਲੀ ਹੈ ਨਾ, ਥੱਲੇ ਵੱਤਰ ਵੀ ਬਹੁਤ ਹੈ। ਬਾਰਿਸ਼ ਦੀ ਵਜ੍ਹਾ ਤੋਂ, ਮੀਂਹ ਦੀ ਵਜ੍ਹਾ ਤੋਂ। ਮੀਂਹ ਅਗਲੇ ਦਿਨ ਤਾਂ ਪਿਆ ਨਾ। ਕਿੱਥੇ ਮੀਆਂ ਸਾਹਿਬ ਹੋਰੀ? ਅੱਜ ਸਟਾਡੀ ਕਿੱਥੋਂ ਆਏ ਹੋ? ਪਨੂਆ ਅੱਡਾ ਸ਼ਾਹਕੋਟ ਰੋਡ ਤੋਂ। ਅੱਛਾ ਮੈਂ ਤਾਂ ਮਸੇਰ ਹੈਗਾ। ਮੀਆਂ ਮੈਰ ਦਾ ਮਸੇਰ। ਕੀ ਨਾਮ ਭਾਈ ਦਾ? ਆਸਫ। ਇਹ ਭਾ ਹੋਰਾਂ ਦੇ ਅੰਡਰ ਦੇ ਵਿੱਚ ਮਸ਼ੀਨ ਆ ਤੇ ਭਾ ਹੋਰੀ ਚਲਾਉਂਦੇ ਨੇ। ਬਾਕੀ ਗੱਲਬਾਤ ਭਾ ਨਾ ਕਰਨੇ। ਭਾ ਦੇ ਕੀ ਰੇਟ ਸ਼ੇਟ ਦਾ ਕੀ ਚਲਾਉਂਦੇ ਸਾਨੂੰ ਦੱਸ ਦੇਣ। ਸਲੀਮ ਸਿੱਧੀ ਗੱਲ ਕੀ ਕਿੱਲੇ ਦਾ ਲੈਂਦੇ ਜੇ, ਕੀ ਦਿੰਦੇ ਜੇ? ਅਨਾੜ ਵੀ ਜਿਹੜਾ ਕੁੱਟਲ ਇਹ ਵੀ ਲੈਂਦੇ ਨੇ ਕਿ ਆ ਜਿਹੜਾ ਉਹ ਬਾਕੀ ਪੁੱਛਦਾ ਪਿਆ ਮੈਂ ਗੱਲਬਾਤ। ਹਾਂ ਭਾ ਦੱਸ ਯਾਰ। ਆਹ ਨਾਰਥ ਨਹੀਂ ਅਸੀਂ ਲਈਦਾ ਜੀ। ਯੂਨੀਅਨ ਦਾ ਰੇਟ ਤਾਂ 8000। 8000 ਯੂਨੀਅਨ ਦਾ ਰੇਟ ਹੈ ਜਿਹੜੀ ਕੰਪੈਨ ਯੂਨੀਅਨ ਜਿੰਨੀ ਵੀ ਹੈ। ਓਕੇ ਅੱਛਾ ਅੱਗੋਂ ਜੋ ਸਲੀਮ ਪੈਸੇ ਫੁੱਗਾ ਕਰ ਲਾਂਗੇ ਤੁਹਾਡੇ ਨਾਲ ਪਿਆਰ। ਚਲੋ ਸਹੀ। ਨਹੀਂ ਵੈਸੇ ਕੀ ਰੇਟ ਆਪਣਾ ਆਵਾਮ ਨੂੰ ਪਤਾ ਲੱਗ ਗਿਆ ਨਾ ਆਪਣੇ ਜੜ੍ਹਾਂ ਵਾਲੇ ਦੇ ਵਿੱਚ ਤੇ ਫੈਸਲਾਬਾਦ 7000 ਤੇ ਆਮ ਚੱਲਦਾ ਪਿਆ। 7000 ਰੁਪਏ ਆਮ ਚੱਲਦਾ ਪਿਆ ਯੂਨੀਅਨ ਦਾ ਜੋ ਰੇਟ ਕਿੱਲੇ ਦਾ। ਤੁਸੀਂ ਵੱਢ ਕੇ ਦੇਣੀ ਹੈ ਹਾਂਜੀ ਤੇ 7000 ਰੁਪਏ ਉਹਦਾ ਰੇਟ ਹੈ। ਠੀਕ ਹੋ ਗਿਆ ਚਲੋ ਵਧੀਆ ਠੀਕ ਹੈ। ਹਾਂ ਚੋਰੀ ਸਲੀਮ ਰਾਤੀ ਕਰ ਰਿਹਾ ਇਧਰ ਸਾਹਮਣੇ ਆ। ਤੈਨੂੰ ਤੂੰ ਬੜਾ ਦੁਖੀ ਕੀਤਾ। 4 ਦਿਨ ਤੇਰੇ ਮਗਰ ਫਿਰਦਾ ਰਿਹਾ ਮੈਂ। ਸਾਡੇ ਤੋਂ ਕਿਉਂ ਦੁਖੀ ਜੇ? ਕਿਉਂਕਿ ਤੂੰ ਗੇੜੇ ਬਹੁਤ ਦਿੰਦਾ। ਲੱਗਦੇ ਨੂੰ ਗੇੜੇ ਆ ਹੀ ਜਾਂਦੇ ਨੇ। ਚੱਲ ਕੋਈ ਗੱਲ ਨੀ। ਅੱਗੇ ਹੁਕੂਮਤ ਦਿੱਤੀ ਜਾਂਦੀ, ਹੁਣ ਤੁਸੀਂ ਤੇ ਹੁਕੂਮਤ ਦਿੱਤੀ ਜਾਂਦੀ। ਅੱਗੇ ਹੁਕੂਮਤ ਹਾਂ ਉਧਰ ਇੰਡੀਆ ਚੜ੍ਹਦੇ ਪੰਜਾਬ ਚ ਮਸ਼ੀਨਾਂ ਹਾਂਜੀ ਉਹ ਤਗੜੀਆਂ ਕਿ ਆਪਣੇ ਵਾਲੀਆਂ ਆ ਤਗੜੀਆਂ? ਇਹ ਮਸ਼ੀਨਾਂ ਤਗੜੀਆਂ, ਇਹ ਇਟਲੀ ਦੀਆਂ ਮਸ਼ੀਨਾਂ ਭਾਈ। ਇਹ ਤਗੜੀਆਂ ਮਸ਼ੀਨਾਂ ਉਧਰੋਂ? ਹਾਂਜੀ ਇਹ ਤਗੜੀਆਂ ਮਸ਼ੀਨਾਂ।
ਪਰ ਇਹ ਆ ਵੀ ਆਪਣੇ ਇੱਥੇ ਨਵੀਆਂ ਤਾਂ ਨਹੀਂ ਆਉਂਦੀਆਂ ਨਹੀਂ ਨਹੀਂ, ਇਹ ਬਾਅਦ ਦੀਆਂ ਚੱਲੀਆਂ ਹੁੰਦੀਆਂ। ਬਾਹਰ ਦੀਆਂ ਚਲੀਆਂ। ਹਾਂਜੀ ਉੱਥੇ ਮੈਂ ਕਿਹਾ ਨਵੀਆਂ ਹੀ ਆਉਂਦੀਆਂ, ਨਵੀਆਂ ਵੇਖੀਆਂ ਅਕਸਰ ਮੁੰਡਿਆਂ ਕੋਲ। ਹਾਂਜੀ, ਇੱਥੇ ਪਰ ਪੰਜਾਬ ਚ ਆਪਣੀ ਇੰਡੀਆ ਚ ਚੜ੍ਹਦੇ ਪੰਜਾਬ 'ਚ ਹਾਂ ਚੜ੍ਹਦੇ ਪੰਜਾਬ ਉਧਰ ਨਵੀਆਂ ਇੰਡੀਆ ਬਣਾਉਂਦੇ ਆ, ਹਾਂ। ਸਾਡੇ ਪਾਕਿਸਤਾਨ ਨੇ ਨਹੀਂ ਬਣਾਈਆਂ। ਪਰ ਉਹਨਾਂ ਦੇ ਟਰੈਕਟਰ ਤਗੜੇ ਨੇ ਨਾ ਆਪਣੇ ਨਾਲੋਂ। ਉਹਨਾਂ ਦੇ ਟਰੈਕਟਰ ਤਗੜੇ ਆ। ਟਰੈਕਟਰ ਉਹਨਾਂ ਦੇ ਸਾਰੇ ਤਗੜੇ ਬਲਾਂ ਟਰੈਕਟਰ ਨੇ ਉਹਨਾਂ ਕੋਲ। ਹਾਂਜੀ, ਅਸੀਂ ਬਾਅਦ ਦੀਆਂ ਚੱਲੀਆਂ ਮਸ਼ੀਨਾਂ ਚਲਾਈਆਂ, ਹਾਂ ਜਿਹੜੀਆਂ ਉਹਨਾਂ ਕੋਲ ਨਹੀਂ ਚੱਲੀਆਂ ਆਹ ਚਲਾਤੀਆਂ। ਜੀ ਪਰ ਇਸ ਕੋਲ ਆਪਣੇ ਜਿਹੜੇ ਪਾਕਿਸਤਾਨੀ ਨੇ ਜਗਾੜ ਵਾਲੇ ਬੰਦੇ ਨੇ, ਇਹ ਵੱਧ ਨੇ। ਜਗਾੜ ਚੰਗਾ ਲਾਉਂਦੇ ਨੇ। ਹਾਂਜੀ, ਹਾਂ ਸਹੀ ਹੈ। ਆਹ ਕੋਈ ਬੰਦਾ ਸਾਡੇ ਕੋਲ ਮਸ਼ੀਨ ਸਾਬਤ ਨਹੀਂ ਕਰ ਸਕਦਾ ਵੀ ਕਿੰਨੇ ਸੀਜ਼ਨ ਚੱਲੀ ਹੈ। ਆ ਜਿਹੜੀ ਹਾਂਜੀ, ਅੱਛਾ ਇਹ 20ਵਾਂ ਸੀਜ਼ਨ ਆ ਮਸ਼ੀਨ ਦਾ। 20ਵਾਂ ਸੀਜ਼ਨ ਹੈ। ਹਾਂਜੀ, ਬੱਤੇ ਤਗੜੀ ਮਸ਼ੀਨ ਹੈ। ਇਹਦਾ ਸਾਨੂੰ 1 ਕਰੋੜ ਤੇ 20 ਲੱਖ ਰੁਪਇਆ ਲੱਭਦਾ। 1 ਕਰੋੜ 20 ਲੱਖ ਰੁਪਏ। ਹਾਂਜੀ, ਅੱਛਾ ਤੇ 30 ਲੱਖ ਦੀ ਅਸੀਂ ਲਈ ਸੀ ਭਾ, 30 ਲੱਖ ਹੁਣ ਇਹ 1.5 ਕਰੋੜ ਦੀ ਮਿਲਦੀ ਹੈ। ਹੈ। ਇਹ ਕਣਕ ਨਹੀਂ ਆ ਖਾਲੀ, ਇਹ ਸਾਡਾ ਸੋਨਾ ਆ, ਇਹ ਸਾਡੀਆਂ ਸੱਧਰਾਂ ਆ 6 ਮਹੀਨਿਆਂ ਦੀਆਂ, ਸਾਡੀਆਂ ਖੁਸ਼ੀਆਂ ਆ, ਸਾਡੇ ਚਾਅ ਜੁੜੇ ਹੋਏ ਆ ਇਹਦੇ ਨਾਲ ਕਿਸਾਨੀ ਦੇ। ਮੈਂ ਪਹਿਲੇ ਤੁਹਾਨੂੰ ਦੱਸ ਕੇ ਹਟਿਆ ਸੀ ਕਿ ਸਾਡੇ ਚਾਅ ਜਿਹੜੇ ਆ ਉਹ ਮਾਰ ਦਿੱਤੇ ਗਏ ਆ। ਕਿਉਂ ਮਾਰ ਦਿੱਤੇ ਗਏ ਆ ਉਹ ਗੱਲ ਤੁਹਾਡੇ ਨਾਲ ਸਾਂਝੀ ਕਰਦੇ ਆ। ਪਹਿਲਾਂ ਮੈਂ ਤੁਹਾਨੂੰ ਦਿਖਾ ਦਿਆਂ ਇੱਧਰ ਕਿ ਕੰਪੈਨ ਹੁਣ ਚਲਦੀ ਉਹ ਚਲੇਗੀ ਆ, ਤੁਹਾਨੂੰ ਦਿਖਦੀ ਹੈ ਤਾਂ ਇੱਥੋਂ। ਤੇ ਇਹ ਚੋਪਰ ਆ, ਪਿੱਛੇ ਪਿੱਛੇ ਚੱਲਦਾ ਚੋਪਰ ਹੈ ਨਾ। ਤਾਂ ਇਹਦਾ ਕੰਮ ਹੈ ਤੂੜੀ ਬਣਾਉਣੀ। ਇਹ ਤੂੜੀ ਬਣਾ ਕੇ ਇੱਥੇ ਸੁੱਟੀ ਜਾਂਦਾ। ਤੇ ਜੇ ਤੁਸੀਂ ਆਪ ਇਹਦੇ ਕੋਲ ਤੂੜੀ ਬਣਵਾਉਣੀ ਆ ਤਾਂ ਫਿਰ ਚੋਪਰ ਵਾਲਾ ਲੈਂਦਾ 7000 ਰੁਪਇਆ, ਤੁਹਾਨੂੰ ਤੂੜੀ ਬਣਾ ਕੇ ਦੇ ਦਿੰਦਾ ਕਿੱਲੇ ਦੀ ਤੂੜੀ। ਤੇ ਜੇ ਤੁਸੀਂ ਇਹਨਾਂ ਨੂੰ ਤੂੜੀ ਦਿੰਦੇ ਹੋ ਤਾਂ ਫਿਰ ਉਹਦੇ ਨਾਲ ਤੁਹਾਨੂੰ 3000 ਰੁਪਇਆ ਦੇਣਾ ਪੈਂਦਾ ਮਸ਼ੀਨ ਵਾਲੇ ਨੂੰ, ਯਾਨੀ ਕਿ ਇਹਨਾਂ ਨੇ ਸੈੱਟ ਬਣਾਇਆ ਹੋਇਆ ਪੂਰਾ। ਤੇ ਜੇ ਤੁਸੀਂ ਇਹਨਾਂ ਨੂੰ ਤੂੜੀ ਵੀ ਨਹੀਂ ਦਿੰਦੇ ਹੋ, ਸਿਰਫ ਪੈਸੇ ਦਿੰਦੇ ਹੋ, ਤਾਂ ਫਿਰ ਇਹਨਾਂ ਨੇ 7000 ਰੁਪਏ ਦੇ ਵਿੱਚ ਸਿਰਫ ਤੁਹਾਨੂੰ ਕੱਟ ਕੇ ਦੇਣੀ ਹੈ, ਕਣਕ ਦੀ ਕਟਾਈ ਕਰਕੇ ਦੇਣੀ ਹੈ। ਤੇ ਇਹ ਹੁੰਦਾ ਵੀ ਇੱਥੇ ਹੁਣ 3000 ਦੇ ਦਈਦਾ ਤੇ ਨਾਲ ਨਾੜ ਦੇ ਦਈਦਾ। ਇਹ ਜਿਹੜਾ ਇਹ ਤੂੜੀ ਜਿਹੜੀ ਆ ਫਿਰ ਆਪ ਬਣਾ ਲੈਂਦੇ ਆ, ਬਣਾ ਕੇ ਵੇਚ ਲੈਂਦੇ ਆ। 600-700 ਰੁਪਏ ਮਣ ਤੂੜੀ ਆ ਤੇ ਇਹਨਾਂ ਨੂੰ ਕਾਫੀ ਬਚਤ ਆ ਜਾਂਦੀ ਹੈ। ਚਲੋ ਮਿਹਨਤ ਕਰਕੇ ਲੈਣੀ ਹੈ, ਮਜ਼ਦੂਰੀ ਕਰਕੇ ਲੈਂਦੇ ਆ ਬੰਦੇ, ਲੇਕਿਨ ਆਪਣੇ ਆਪਣੇ ਜਗਾੜ ਜਿਹੜੇ ਆ ਬੰਦਿਆਂ ਨੇ ਚਲਾ ਰੱਖੇ ਆ। ਤੇ ਕਣਕ ਆਪਣੀ ਨਿਕਲਦੀ ਪਈ ਆ, ਵੇਖ ਕੇ ਦੱਸੋ ਕਿੰਨਾ ਕੁ ਬੋਲ ਹੋ ਜਾਊਗਾ। ਬਾਕੀ ਉਹ ਉਧਰ ਹਾਲੇ ਚੱਲਦਾ ਪਿਆ ਕੰਮ। ਅੱਲਾ ਪਾਕ ਖੈਰ ਕਰੇ। ਤੇ ਸਾਡੇ ਮੀਆਂ ਸਾਹਿਬ ਨੇ ਮੱਝਾਂ ਚਲਾ ਰਹੇ ਨੇ। ਆ ਜਾ ਉਰਾ ਛਾਵੇਂ, ਉਹ ਮੱਝਾਂ ਕਿਤੇ ਖਾਣ ਦੇ ਸਿੱਟੇ ਉਹਨਾਂ ਨੂੰ। ਆ ਜਾ, ਕੁਝ ਨਹੀਂ ਆਉਂਦੀਆਂ ਮੱਝਾਂ। ਆ ਜਾ। ਹੈਂ ਕਾਲ ਨਹੀਂ ਹੋ ਰਹੀ, ਵੀਡੀਓ ਬਣਾ ਰਿਹਾ। ਅੱਜ ਦੇ ਦਿਨ ਦੀ ਗੱਲਬਾਤ ਜਿਹੜੀ ਉਹ ਕਰਦੇ ਪਏ। ਗੱਲ ਇਹ ਜੀ ਕਿ ਕਣਕ ਦਾ ਰੇਟ ਇਸ ਦਫਾ ਥੋੜਾ ਪਿਛਲੀ ਦਫਾ 4000 ਤੋਂ ਜ਼ਿਆਦਾ ਸੀ, ਤੇ ਇਸ ਵਾਰੀ 3900 ਰੁਪਏ। ਇਸ ਵਾਰੀ 3900 ਰੁਪਏ 3900 ਲੈ ਨਹੀਂ ਰਹੀ ਗਵਰਨਮੈਂਟ। ਅੱਗੇ ਮੈਂ ਗੱਲ ਕਰਦਾ ਪਿਆ ਸੀ ਕਿ ਆ ਸਾਡੀ ਇਕੱਲੀ ਕਣਕ ਨਹੀਂ ਹੈ, ਸਾਡੀਆਂ 6 ਮਹੀਨਿਆਂ ਦੀਆਂ ਸੱਧਰਾਂ ਖੁਸ਼ੀਆਂ। ਹਾਂਜੀ, ਸਾਡੇ ਮਤਲਬ ਕਿ ਸਾਰਾ ਕੁਝ ਇਹਦੇ ਨਾਲ ਜੁੜਿਆ ਹੋਇਆ। ਹਾਂਜੀ, ਲੇਕਿਨ ਇਹ ਰੇਟ ਸੁਣ ਕੇ ਇੱਕ ਵਾਰੀ ਬੰਦਿਆਂ ਦੀ ਭੁੱਖ ਨਿਕਲ ਗਈ, ਕਿਉਂਕਿ ਡੀਏਪੀ ਬੰਦਿਆਂ ਨੇ 15000 ਨੂੰ ਪਾਈ ਹੈ, ਯੂਰੀਆ ਏਡੀ ਮਹਿੰਗੀ, ਉੱਤੋਂ ਪਾਣੀ ਏਡੇ ਮਹਿੰਗੇ। ਤੇ ਰੇਟ ਥੋੜਾ, ਰੇਟ 3400 ਰੁਪਇਆ। 34 ਕੱਲ 3100 3000 ਲੈਂਦੇ ਪੈਸੇ। ਹਾਂਜੀ, ਜਿਵੇਂ ਇਹਨਾਂ ਨੇ ਮਕਈ ਰੋਲੀ ਆ, ਜਿਵੇਂ ਮੂੰਜੀ ਰੋਲੀ ਆ, ਉਵੇਂ ਹੁਣ ਇਹ ਕਣਕ ਰੋਲੀ ਜਾਂਦੇ। ਚਲੋ ਘੱਟੋ ਘੱਟ 4 ਕੱਢਿਆ, 4 ਦੇਣ, 4 ਤਾਂ ਮਿਲ, 4 ਹੀ ਦੇ ਦੇਣ। ਅਸੀਂ ਹੁਣ ਇਸ ਗੱਲ ਤੇ ਅਸੀਂ ਆ ਗਏ ਸੀ, ਪਹਿਲਾਂ ਵੀ 5 ਹੋਣਾ ਚਾਹੀਦਾ, ਹੁਣ 4 ਤੇ ਅਸੀਂ ਆ ਗਏ। 4 ਤੇ ਆ ਗਏ, ਸਾਡਾ ਖਰਚਾ ਪੂਰਾ ਹੋ ਗਿਆ। 4 ਹੀ ਸਾਨੂੰ ਦੇ ਦੇਣ, 4 ਹੀ ਦੇ ਦੇਣ। ਲੇਕਿਨ ਉਹ 4 ਵਾਲੇ ਪਾਸੇ ਵੀ ਨਹੀਂ ਹੋ 3200। ਹਾਂ, 3200 ਰੁਪਏ ਦੇ ਵਿੱਚ ਕੀ ਬਚਦਾ ਹੈ? ਉਹ ਵੀ ਪੈਸੇ ਕਾਰਿਆਂ ਤੇ ਹੁਣ ਰਫਾਨ ਨੇ ਚੁਕਾਈ ਹੈ 2 ਮਹੀਨਿਆਂ ਦੇ ਕਾਰੇ ਤੇ। ਹੈ 2 ਮਹੀਨੇ ਅਸੀਂ ਹੁਣ ਲਿਆ ਕੇ ਘਰ ਰੱਖਣੀ, ਸਟਾਕ ਕਰਨੀ, ਮਜਬੂਰੀ ਹੈ ਕਿਉਂਕਿ ਖਰਚਾ ਪੂਰਾ ਨਹੀਂ ਹੁੰਦਾ। ਇਹ ਗੱਲ ਕਹਿੰਦੇ ਆਪਾਂ ਕਣਕ ਭਰਨੀ ਆ। ਵੇਖੋ ਅੱਜ ਦੀ ਦਿਹਾੜੀ ਇਹਨੂੰ ਧੁੱਪ ਲਵਾਉਣੇ ਆ ਕਿਉਂਕਿ ਸਿੰਨੀ ਹੈ ਕਣਕ, ਤੇ ਧੁੱਪ ਲਵਾ ਕੇ ਨਾ ਕੱਲ ਨੂੰ ਭਰਾਂਗੇ। ਹਾਂ, ਖੇਤਾਂ 'ਚ ਰੌਣਕਾਂ ਲੱਗੀਆਂ ਨੇ, ਰੌਣਕਾਂ ਪੂਰੀਆਂ। ਕੁਆਤਰਾ ਵੱਢਣ ਵਾਲੇ, ਮਸ਼ੀਨਾਂ ਕਟਾਈ ਵਾਲੇ, ਤੂੜੀ ਬਣਾਉਣ ਵਾਲੇ। ਵੈਸੇ ਮੀਆਂ ਚੋਪਰ ਸਿਸਟਮ ਸਹੀ ਨਹੀਂ। ਚੋਪਰ ਇਹਨੇ ਇੱਥੇ ਸਾਊਦੀ ਲੈ, ਮੈਂ ਇਹਨੂੰ ਪੁੱਛਿਆ ਡਰਾਈਵਰ ਦੀ ਤਨਖਾਹ ਕਿੰਨੀ? ਆਂਦਾ 80000 ਰੁਪਇਆ। ਉਹ ਡਰਾਈਵਰ ਇਹ ਆਂਦਾ 80000 ਰੁਪਇਆ ਮੇਰੀ ਹੈ, ਤੇ ਇੱਕ ਇਹਦੇ ਨਾਲ ਸਟੈਨੋ ਫਿਰਦਾ ਇੱਥੇ, ਉਹ ਤਫੈਲ ਦਾ ਭਤਰੀਆ, ਯੂਨਸ ਦਲਵਾਰ ਦਾ ਪੁੱਤਰ। ਉਹ ਆਂਦਾ 35000 ਮੇਰੀ ਹੈ। ਨਹੀਂ ਆ ਚੋਪਰ ਵਾਲਿਆਂ ਦੀ, ਇਹ ਇਹਨਾਂ ਦੀ
ਆ ਜਿਹੜੇ ਤੂੜੀ ਬਣਾਉਂਦੇ ਪਏ ਨੇ, ਇਹ ਆਂਦਾ ਪਿਆ ਕਿ ਡਰਾਈਵਰ ਜਿਹੜਾ ਚਲਾਉਂਦਾ ਪਿਆ ਇਹਦੀ 80,000 ਹੈ ਤੇ ਜਿਹੜਾ ਦੂਜਾ ਨਾਲ ਸਟੈਨੋ ਇਹਦਾ ਉਹਦੀ 35,000। ਮੈਂ ਕਿਹਾ ਤੁਹਾਡਾ ਸੌਦੀਆ ਤਾਂ ਇੱਥੇ ਲੱਗਿਆ। ਹਾਰਵੈਸਟ ਵਾਲੇ ਦੀ ਐਵੇਂ ਹੋਣੀ ਹੈ, ਹੈਡਵੈਸਟ ਵਾਲੀ ਦੀ ਵੀ ਹੋ ਸਕਦੀ, ਉਹਦੀ ਹੋ ਸਕਦੀ ਨਹੀਂ, ਇਹ ਗੱਪ ਮਾਰ ਦੇਣ। ਇਹ ਆਂਦਾ ਮੈਨੂੰ ਕੱਦੂ ਦਿੰਦਾ ਤਨਖਾਹ ਇਹਨੇ, ਇਹ ਗੱਪ ਮਾਰਦਾ, ਗੱਬ ਮਾਰਦਾ। ਪਰ ਹੋ ਵੀ ਸਕਦੀ ਮੀਆਂ 1 ਮਹੀਨੇ ਦਾ ਸੀਜ਼ਨ ਨਹੀਂ ਹਾਂ ਨਹੀਂ ਹੁੰਦੀ। ਉਹਦੀ 80 ਜਿਹੜਾ ਪਹਿਲਾ ਡਰਾਈਵਰ ਹੈ ਨਾ, ਹਾਂ ਹਾਂ ਜਿਹੜਾ ਚਲਾ ਰਿਹਾ ਮਸ਼ੀਨ, ਉਹ ਕੰਪੈਨ ਵਾਲਾ, ਹਾਂ ਉਹਦੀ ਲੱਖ ਵੀ ਹੋ ਸਕਦੀ ਹੈ। ਹਾਂ ਹਾਂ ਠੀਕ ਹੈ ਨਾ, ਹਾਂ ਉਹਦਾ ਸੀਜ਼ਨ ਤਾਂ ਮੁੱਕਿਆ ਹੁੰਦਾ, ਉਹਨਾਂ ਲੱਖ 1.5 ਲੱਖ 2 ਲੱਖ ਵੀ ਮੁੱਕੇ ਜਾਂਦੇ ਨੇ। ਹਾਂ ਹਾਂ ਜਿਹੜਾ ਨਾਲ ਆ ਧਿਆਨ ਕੇਂਦਰ ਏ, ਆਹੋ ਇਹਨੂੰ 50,000 ਦੇ ਦਿੰਦੇ ਨੇ। ਇਹ ਧਿਆਨ ਕਲੀਨਰ ਇਹ ਪੂਰਾ ਡਰਾਈਵਰ ਵੱਢਦਾ, ਆ ਸੈਕੰਡ ਡਰਾਈਵਰ, ਇਹ ਸੈਕੰਡ ਡਰਾਈਵਰ ਵੱਢਦਾ। ਇਹਨੂੰ ਲੱਖ ਬਣਾ ਸੀਜ਼ਨ ਦਾ, ਉਹਨੂੰ 2.5 ਲੱਖ ਰੁਪਇਆ ਹੁੰਦਾ। ਫਿਰ ਇਹ ਟਰੈਕ ਚੋਪਰ ਵਾਲਿਆਂ ਨੇ ਕੂੜ ਹੀ ਮਾਰਿਆ। ਇਹ ਝੂਠ ਬੋਲਦਾ, ਚੋਪਰਾ ਝੂਠ ਬੋਲਦਾ, ਹਾਂ ਸਮਝ ਆ ਗਈ। ਹਾਂ ਉਹਦੀ ਜਿਹੜਾ ਫਸਟ ਡਰਾਈਵਰ ਹੈ ਉਹਦੀ 35,000, ਹਾਂ ਜਿਹੜਾ ਸਟੱਪਣੀ ਹੈ ਹਾਂ ਸਟੱਪਣੀ ਦਾ ਸਟੈਂਡ 15,000, ਇਹਦਾ 15,000 ਹੈ। ਇਹਦਾ 15,000 ਹੈ। ਹੂੰ। ਹਾਂ ਬਾਕੀ ਕਦੋਂ ਦਾ ਪਤਾ ਕੋਈ ਨਹੀਂਗਾ, ਕੱਦੂ ਦਾ ਚੌਪਰ ਚਲਾ ਕੇ ਇਹਨਾਂ ਨੂੰ ਭਜਾ ਦੇ। ਸੀਗੇ ਤੇ ਇੱਥੇ ਬੈਠਾ ਮੇਰੇ ਦਿਮਾਗ ਦੇ ਵਿੱਚ ਇੱਕ ਗੱਲ ਆਈ ਆ ਕਿ ਅੱਜ ਦਾ ਜਿਹੜਾ ਦਿਨ ਆ ਪੂਰਾ ਸਾਡਾ ਛਮਾਈ ਦਾ, ਸਾਡੀ ਜਿਹੜੀ ਮਿਹਨਤ ਆ ਉਹਦਾ ਸੈਲੀਬ੍ਰੇਸ਼ਨ ਹੈ, ਉਹਦਾ ਦਿਨ ਦਿਹਾੜਾ। ਲੇਕਿਨ ਮੈਂ ਸੋਚਦਾ ਸੀ ਬੈਠਾ ਕਿ ਪਹਿਲੇ ਲੋਕ ਹੱਥਾਂ ਨਾਲ ਵਾਢੀ ਕਰਦੇ, ਵੰਗਾਰਾਂ ਪਾਉਂਦੇ, ਟੱਬਰਾਂ ਦੇ ਟੱਬਰ ਜਿਹੜੇ ਇਕੱਠੇ ਹੋ ਕੇ ਇੱਕ ਦੂਜੇ ਦੀਆਂ ਕਣਕਾਂ ਵੱਢਦੇ, ਫਿਰ ਢੱਗਿਆਂ ਨਾਲ ਫਲਿਆਂ ਨਾਲ ਕਣਕ ਜਿਹੜੀ ਆ ਉਹ ਕੱਢਦੇ ਹੁੰਦੇ ਸੀ ਪੁਰਾਣੇ ਵਕਤਾਂ ਦੇ ਵਿੱਚ, ਪਹਿਲੇ ਵਕਤਾਂ 'ਚ। ਫਿਰ ਦੌਰ ਜਦੀਦ ਹੋ ਗਿਆ, ਹੜੰਬੇ ਆ ਗਿਆ ਜਿਹਨੂੰ ਮਸ਼ੀਨਾਂ ਕਹਿੰਦੇ ਆਪਾਂ, ਤਾਂ ਇਹ ਚੀਜ਼ਾਂ ਮਤਲਬ ਕਿ ਆਉਣੀਆਂ ਸ਼ੁਰੂ ਹੋਈਆਂ, ਜਦੀਦ ਹੋ ਗਿਆ, ਸੰਤਕਾਰੀ ਦਾ ਦੌਰ ਆ ਗਿਆ, ਮਸ਼ੀਨਰੀ ਦਾ ਦੌਰ ਆ ਗਿਆ ਤੇ ਕੰਮ ਫਾਸਟ ਹੁੰਦਾ ਗਿਆ। ਪਹਿਲਾਂ ਮਸ਼ੀਨਾਂ ਆਈਆਂ, ਕਣਕ ਹੱਥ ਨਾਲ ਵੱਢਣੀ ਤੇ ਬੰਦਿਆਂ ਵੱਢ ਕੇ ਬੰਨਣੀ, ਖਲਵਾੜੇ ਲਾਉਣੇ, ਇੱਕ ਥਾਂ ਤੇ ਇਕੱਠੀ ਕਰਨੀ, ਫਿਰ ਕਣਕ ਜਿਹੜੀ ਆ ਉਹ ਉਹਨਾਂ ਨੇ ਆਪਣਾ ਗਾਉਣੀ। ਰਾਤਾਂ ਮਸ਼ੀਨਾਂ ਲੱਗਣੀਆਂ, ਦਿਨ ਨੂੰ ਕੋਈ ਨਾ ਲਾਉਂਦੇ, ਰਾਤ ਨੂੰ ਲਾਉਂਦੇ, ਅਕਸਰ ਮਸ਼ੀਨ ਗਰਮੀ ਹੁੰਦੀ ਸੀ। ਤੇ ਹੌਲੀ ਹੌਲੀ ਰੈਪਰ ਆ ਗਿਆ ਜਿਹੜੇ ਵੱਢਦੇ ਆ ਕਣਕ, ਇਹ ਰੈਪਰਾਂ ਤੋਂ ਕੰਮ ਚੱਲਿਆ ਤੇ ਹੈਡਵੈਸਟਰ ਆ ਗਈਆਂ, ਕੰਪੈਨਾਂ ਜੀਆਂ ਆ ਗਈਆਂ ਹਨਾ। ਤੇ ਹੁਣ ਅੱਗੇ ਕਈ ਡੰਗ ਇੱਕ ਘਰ ਦੀ ਕਣਕ ਜਿਹੜੀ ਆ ਵਢੀਂਦੀ ਰਹਿੰਦੀ, ਫਿਰ ਨਿਕਲਦੀ ਰਹਿੰਦੀ, ਫਿਰ ਵੰਗਾਰਾਂ ਪੈਂਦੀਆਂ, ਫੱਕੇ ਰੀੜੀਆਂ ਨਾ, ਰੌਣਕਾਂ ਜਿਹੜੀਆਂ ਉਹ ਲੱਗੀਆਂ ਰਹਿੰਦੀਆਂ, ਵਿਸਾਖ ਚੰਗਾ ਰਜਮਾ ਚੱਲਦਾ। ਲੇਕਿਨ ਹੁਣ ਜਿਹੜਾ ਸਿਸਟਮ ਹੋ ਗਿਆ, ਆ ਵੇਖੋ ਬੋਲ ਨਿਕਲਿਆ ਪਿਆ ਤੇ ਆ ਚੋਪਰ ਚੱਲਦਾ ਪਿਆ ਤੇ ਮਸ਼ੀਨ ਆਪਣੇ ਦੂਜੇ ਖੇਤ ਉਧਰ ਚਲੇ ਗਈ ਆ। ਤੇ ਇਹ ਹੁਣ ਘੰਟੇ ਦੇ ਵਿੱਚ 9-10 ਕਿੱਲੇ, ਤਕਰੀਬਨ 2 ਘੰਟਿਆਂ ਦੇ ਵਿੱਚ ਨਾ ਤੁਸੀਂ ਕਹਿ ਲਓ 1.5-2 ਘੰਟੇ 9-10 ਕਿੱਲੇ ਦਾ ਪਲਾਟ ਜਿਹੜਾ ਵੱਢ ਕੇ ਤੇ ਹੁਣ ਆਪਣੇ ਪਰਲੇ ਖੇਤ ਦੇ ਵਿੱਚ ਵੜ ਗਈ ਆ ਮਸ਼ੀਨ। ਇੰਨੀ ਸਪੀਡ ਮਾਰੀ ਆ ਤੇ ਤੁਸੀਂ ਵੇਖ ਸਕਦੇ ਹੋ ਕਿ ਦਾਣੇ ਜਿਹੜੇ ਨੇ ਉਹ ਨਿਕਲੇ ਪਏ ਨੇ, ਬੋਲ ਲੱਗਾ ਹੋਇਆ ਹਨਾ, ਉੱਪਰਾਂ ਡੰਗਰ ਵੀ ਚਰਦੇ ਪਏ ਨੇ। ਇਹ ਹੁਣ ਬਸ ਟਰਾਲੀ ਆਉਂਦੀ ਪਈ ਆ ਤੇ ਲੈ ਜਾਣੇ ਨੇ। ਉਹ ਜਿਹੜੇ ਪਹਿਲਾਂ ਸਵਾਦ ਹੁੰਦੇ ਸੀ, ਪਹਿਲਾਂ ਰੰਗ ਹੁੰਦੇ ਸੀ, ਉਹ ਘਟ ਗਿਆ। ਦੌਰ ਫਾਸਟ ਹੋ ਗਿਆ, ਤੇਜ਼ ਹੋ ਗਿਆ, ਜਦੀਦ ਹੋ ਗਿਆ ਤੇ ਉਹਦੇ ਨਾਲ ਨਾਲ ਵੰਗਾਰਾਂ ਵੀ ਘਟ ਗਈਆਂ। ਸਾਡਾ ਕਲਚਰ, ਸਾਡੀ ਰਹਿਤ ਬਹਿਤ ਜਿਹੜੀ ਆ ਉਹ ਵੀ ਮਤਲਬ ਕਿ ਖਤਮ ਹੁੰਦੀ ਜਾ ਰਹੀ ਹੈ। ਲੇਕਿਨ ਇਨਸਾਨ ਕਾਲਾ, ਡਰ ਵੀ ਹੁੰਦਾ ਇੱਕ। ਅੱਜ ਕੱਲ੍ਹ ਵੇਖੋ ਨਾ ਗੜੇ ਪੈਂਦੇ ਨੇ, ਮੀਂਹ ਪੈਂਦਾ, ਪੱਕੀ ਕਣਕ ਤੇ ਉਦੋਂ ਖਰਚੇ ਬੜੇ ਡਾਢੇ ਹੋਏ ਹੁੰਦੇ ਨੇ। ਪਹਿਲਾਂ ਤਾਂ ਇਹ ਹੁੰਦਾ ਸੀ ਕਿ ਦਾਣੇ ਸੁੱਟਤੇ ਤੇ ਠੀਕ ਆ, ਹੋ ਗਈ ਨਾ ਹੋਈ ਤੇ ਅੱਲਾ ਹੀ ਸਪੁਰਦ, ਕੋਈ ਗੱਲ ਨਹੀਂ, ਇੰਨਾ ਲਾਲਚ ਵੀ ਨਹੀਂ ਸੀ ਹੁੰਦਾ। ਹੁਣ ਜ਼ਰੂਰਤਾਂ ਵਧੀਆਂ ਨੇ, ਦੌਰ ਫਾਸਟ ਹੋਇਆ, ਸੰਤਕਾਰੀ ਆਈ ਹੈ ਤੇ ਉਹਦੇ ਨਾਲ ਨਾਲ ਜਿਹੜਾ ਇਨਸਾਨ ਦਾ ਲਾਲਚ ਵੀ ਵੱਧ ਗਿਆ। ਤੇ ਇਹ ਵੀ ਹੁੰਦਾ ਖਰਾਬ ਨਾ ਹੋ ਜਾ, ਮੈਂ ਆਹ ਕੰਮ ਕਰਨਾ, ਉਹ ਕਰਨਾ, ਮੇਰੀ ਇੰਨੇ ਮਣ ਨਿਕਲਣੀ ਆ। ਅੱਗੇ ਵੱਧ ਤੋਂ ਵੱਧ 15 ਮਣ 20 ਮਣ ਝਾੜ ਆਉਂਦਾ, ਹੁਣ 55 ਮਣ 60 ਮਣ 70 ਮਣ ਤੱਕ ਕਣਕਾਂ ਜਾਂਦੀਆਂ ਨੇ ਤੇ ਪੈਸੇ ਉਹਨੇ ਵੱਧ ਦਿਸਦੇ ਨੇ। ਤੇ ਇਸ ਕਰਕੇ ਸ਼ਾਮਾਂ ਦਾ ਟਾਈਮ ਹੈ ਖਲੋਤਾ, ਵੇਖੋ ਪੱਲੇਦਾਰ ਆਉਂਦੇ ਨੇ ਕਿ ਨਹੀਂ, ਜਿਹਨਾਂ ਚੱਕ ਕੇ ਆਪਣੇ ਘਰ ਸੁੱਟਣੀ। ਕਿਉਂਕਿ ਆਪਾਂ ਸਟਾਕ ਕਰਨੀ, ਰੇਟ ਤਾਂ ਹੈ ਕੋਈ ਨਹੀਂ, ਘਾਟਾ ਪੈਂਦਾ, ਖਰਚਾ ਵੀ ਪੂਰਾ ਨਹੀਂ ਹੁੰਦਾ। ਤੇ ਆਪਾਂ ਘਰ ਸਟਾਕ ਕਰਨੀ, ਉਹਦਾ ਰੇਟ ਥੋੜਾ ਠੀਕ ਹੋ ਜਾਊਗਾ, ਫਿਰ ਵੇਚ ਦਾਂਗੇ। ਤੇ ਵੇਖੋ ਪੱਲੇਦਾਰ ਆਉਂਦੇ ਨੇ ਜਾਂ ਨਹੀਂ, ਜੇ ਆ ਗਿਆ ਤਾਂ ਠੀਕ ਹੈ, ਨਾ ਆਏ ਤਾਂ ਫਿਰ ਆਪਾਂ ਨੂੰ ਰਾਤੀ ਇੱਥੇ ਬੋਲ ਤੇ ਸੌਣਾ ਪੈਣਾ ਹੈ, ਠੀਕ ਹੈ। ਤੇ ਜੇ ਆਪਾਂ ਇੱਥੇ ਸੁੱਤੇ ਤਾਂ ਤੁਹਾਡੇ ਨਾਲ ਵੀਡੀਓ ਰਾਤ ਦੀ ਜ਼ਰੂਰ ਸਾਂਝੀ ਕਰਾਂਗੇ। ਇਹ ਵੇਖ ਸਕਦੇ ਹੋ ਤੁਸੀਂ ਇੱਥੇ ਪੈਣਾ ਬਾਬੇ ਆਪਾਂ। ਟਰੈਕਟਰ ਆ ਰਿਹਾ, ਵਿਊ ਕਿੰਨਾ ਸੋਹਣਾ ਬਣਿਆ ਹੋਇਆ ਯਾਰ, ਤੁਸੀਂ ਵੇਖੋ। ਮੈਂ ਕਹਿੰਦਾ ਵਾ ਨਾ, ਪੰਜਾਬ ਦੀ ਜਿਹੜੀ ਸ਼ਾਮ ਹੈ ਨਾ, ਸਿਡਨੀ ਪੈਰਿਸ ਤੋਂ ਕਿਤੇ ਸੋਹਣੀ ਹੈ। ਮਗਰਬ ਦਾ ਟਾਈਮ ਹੈ, ਸੋਹਣੀਆਂ ਲੱਗਦੀਆਂ ਲਾਈਟਾਂ। ਚਲੋ ਬਾਬਿਓ ਨਾਲ ਰਹੋ, ਗੱਲਬਾਤ ਕਰਦੇ ਹਾਂ। ਬੁੱਕ ਕਿਹਾ ਸੀ, ਤੂੰ 2 ਬੁੱਕ ਦੇ ਦਿੱਤੇ, ਠੀਕ ਆ।
ਇਹ ਬਾਬੇ ਇਹਨੂੰ ਰੀੜੀ ਵੀ ਆਂਦੇ ਨੇ, ਫੱਕਾ ਵੀ ਆਂਦੇ ਨੇ, ਟੱਕਰੇ ਪਿੰਡ ਤੋਂ ਉਤਰੂ ਨੇ ਕਿਉਂਕਿ ਸ਼ਾਮ ਹੋ ਗਈ ਏ ਤੇ ਆਵਾਮ ਜਿਹੜੀ ਉਹ ਕੋਈ ਨਹੀਂ ਹੁੰਦਾ। ਦਿਨ ਦਾ ਟਾਈਮ ਤੇ ਇੱਥੇ ਜਵਾਕਾਂ ਦੀ ਰੌਣਕ ਬੜੀ ਲੱਗੀ ਹੋਣੀ ਸੀ, ਬੜੀ ਮਾਮ ਹੋਣੀ ਸੀ ਤੇ ਆਏ ਤੇਰੇ ਨੇ। ਚਲੋ ਇੱਕ ਸ਼ੌਕ ਹੁੰਦਾ ਯਾਰ, ਇਹਦੇ ਨਾਲ ਕੋਈ ਨਾ ਸਾਨੂੰ ਘਾਟਾ ਪੈਂਦਾ ਤੇ ਨਾ ਇਹਨਾਂ ਰੱਜਣਾ ਕੁਝ ਵੀ ਨਹੀਂ। ਜਾਂ ਕੁਲਫੀਆਂ ਸ਼ੁਲਫੀਆਂ ਖਾਣ, ਕਿਉਂਕਿ ਮੌਸਮ ਹੁਣ ਕੁਲਫੀਆਂ ਦਾ ਤੇ ਕੁਲਫੀਆਂ ਸ਼ੁਲਫੀਆਂ ਖਾਣਗੇ ਆਪਦਾ, ਤੇ ਆਈਸਕ੍ਰੀਮਾਂ ਖਾਣਗੇ, ਪਾਪੜ ਖਾਣਗੇ, ਬਸ ਉਹਦੇ ਨਾਲ ਇਹਨਾਂ ਨੇ ਆਪਣਾ ਗੁਜ਼ਾਰਾ ਕਰਨਾ। ਇੱਕ ਚਾਹ ਹੁੰਦਾ, ਇੱਕ ਰੀਤ ਬਣੀ ਹੋਈ ਆ ਸਾਡੇ ਪੰਜਾਬ ਦੀ। ਕੋਈ ਕਿਸਾਨ ਜਦੋਂ ਆਪਣੀ ਮੱਲਾ ਯਕੀਨ ਕਰੋ, ਕਿਸਾਨ ਦਾ ਦਿਲ ਬਹੁਤ ਵੱਡਾ। ਕਿਸਾਨ ਜਦੋਂ ਆਪਣੀ ਕਣਕ ਕੱਢਦਾ ਨਾ, ਉਹ ਕਿੰਨੇ ਖਾਤੇ ਪੂਰੇ ਕਰਦਾ, ਕਿੰਨੇ ਘਾਟੇ ਪੂਰੇ ਕਰਦਾ, ਇਹ ਉਹਨੂੰ ਹੀ ਪਤਾ ਹੁੰਦਾ। ਤੁਸੀਂ ਕਿਸਾਨਾਂ ਦੇ ਪੁੱਤਰੋ, ਤੁਹਾਨੂੰ ਕੋਲ ਪਤਾ ਹੋਊਗਾ, ਉਸ਼ਰ ਦੇ ਇਹ ਕਰ ਉਹ ਕਰ, ਤਾਂ ਉਹ ਜਦੋਂ ਫਰਜ਼ ਚੀਜ਼ਾਂ ਨੇ। ਉਸ ਤੋਂ ਵੱਖ ਵੀ ਜਿਹੜਾ ਵੱਡਾ ਹੁੰਦਾ ਕਿ ਲੋਕਾਂ ਦਾ ਸੋਨਾ ਤਿਜੋਰੀਆਂ 'ਚ ਪਿਆ ਹੋਇਆ, ਸਾਡਾ ਸੋਨਾ ਆ ਪਿਆ ਹੋਇਆ, ਤੇ ਸਾਡਾ ਸੋਨਾ ਰੁਲਦਾ ਪਿਆ, ਕਿਉਂਕਿ ਅੱਗੋਂ ਨਾ ਵਪਾਰੀ ਛੇਤੀ ਹੱਥ ਪਾਉਂਦੇ ਨੇ ਤੇ ਗੌਰਮੈਂਟ ਤਾਂ ਲੈਂਦੀ ਹੋਈ ਨਹੀਂ ਪਈ। ਲੇਕਿਨ ਚਲੋ ਕੋਈ ਗੱਲ ਨਹੀਂ, ਇਹੀ ਕਹਿ ਕੇ ਚੁੱਪ ਕਰ ਜਾਈਦਾ ਤੇ ਚੱਲ ਮੈਂ ਕਿਹੜਾ ਕੱਲਾ, ਅਸੀਂ ਕਿਹੜਾ ਕੱਲੇ ਨਾਲ, ਸਾਰੇ ਹੀ ਆ। ਟਾਈਮ ਹੋ ਗਿਆ ਬਾਬਿਓ 8:44 ਤੇ ਦਿਹਾੜੀ ਜਿਹੜੀ ਪੂਰੀ ਆਪਣੀ ਲੰਘ ਗਈ ਤੇ ਹੁਣ ਭਰਦੇ ਪਏ ਕਣਕ, ਭਰ ਕੇ ਲੈ ਕੇ ਜਾਣੀ ਘਰ, ਕਿਉਂਕਿ ਉਸਤਾਦ ਚੀਮਾ ਜੀ ਉਹ ਆਏ ਤੇ ਮੂੰਹ ਬੈਠਿਆ ਨਾ, ਮੈਂ ਨਹੀਂ ਆਉਣਾ, ਉਹ ਪਰ ਬੁਰਾ ਲਿਖ ਲੁੱਤਾ ਸੀ। ਲੈ ਬਾਬਿਓ ਕਰ ਤੂੜੇ ਢੀਂਦੇ ਪਏ ਨੇ, ਕੰਮ ਲੱਗਾ ਖੜਾ ਨੇੜੇ, ਬਸ ਹੋਰ ਝਟ ਤੱਕ ਆਪਾਂ ਭਰ ਕੇ ਨਿਕਲ ਜਾਣਾ। ਹਾਲੇ 1 2 3 ਬੋਲ ਹੋਰ ਚੱਕਾਂਗੇ, ਉੱਤੋਂ ਮੁਕਦੋ ਸਿੱਧਾ ਘਰ। ਪਰ ਹਾਲੇ ਤੱਕ ਟਰਾਲੀ ਵਾਲਾ ਬੰਦਾ ਨਹੀਂ ਸਾਡਾ ਆਇਆ। ਚਾਚੇ ਨੂੰ ਕਿਹਾ ਲੈ ਕੇ ਆ ਜੀ, ਕਿੱਥੇ ਰਹਿ ਗਿਆ। ਚਲੋ ਅੱਜ ਤੁਹਾਡੇ ਨਾਲ ਜਦ ਤੱਕ ਮੁੱਕਦਾ ਨਹੀਂ ਨਾ ਜਗਾੜਮੈਂਟ ਕਣਕ ਵਾਲਾ, ਤੁਹਾਡੇ ਨਾਲ ਹੀ ਆ। ਗੱਲ ਇਹ ਨਾ ਵੀ ਕਿੰਨੀ ਮਿਹਨਤ ਜਿਹੜੀ ਆ ਕਿਸਾਨ ਨੂੰ ਕਰਨੀ ਪੈਂਦੀ ਹੈ। ਪਹਿਲਾਂ ਗਡਾਈ ਬਜਾਈ, ਫਿਰ ਖਰਚਾ, ਫਿਰ ਉਹਨੂੰ ਸਾਂਭਣਾ, ਫਿਰ ਲੈ ਕੇ ਜਾਣਾ। ਇੰਨੀ ਮਿਹਨਤ ਕਰਕੇ, ਇੰਨਾ ਮੱਥਾ ਮਾਰ ਕੇ, ਤੇ ਜੇ ਬਚੇ ਸ਼ਾਇਦ ਕੋਈ ਨਾ ਤੇ ਫਿਰ ਫਾਇਦਾ। ਚਲੋ ਅੱਲਾਹ ਪਾਕ ਕਰਮ ਕਰੇਗਾ, ਕੋਈ ਨਹੀਂ ਖੈਰ। ਮੱਛਰ ਬੜਾ ਹੈ ਯਾਰ ਇੱਥੇ ਨਾ, ਕੀ ਆਵਾਜ਼ ਰੀਲ ਕੀਤੀ ਖਲੋਤਾ, ਵੱਡ ਵੱਡ ਖਾਂਦਾ। ਵੀਡੀਓ ਦੇ ਵਿੱਚ ਵੀ ਆਉਂਦਾ ਹੋਣਾ ਕੈਮਰੇ ਦੇ ਮਗਰ ਵੀ। ਲੈ ਬਾਬੇ ਉਹ ਟਰਾਲਾ ਆ ਗਿਆ ਆਪਣਾ, ਹੁਣ ਆਪਾਂ ਕਰਨੀ ਆ ਲੋਡ ਤੇ ਮਨਸੂਰ ਮਲੰਗੀ ਲਾ ਕੇ ਚਾਚਾ ਸਾਡਾ ਆਉਂਦਾ ਪਿਆ ਟਰੈਕਟਰ ਲੈ ਕੇ। ਗਿਣਦੇ ਆ ਕਿੰਨੇ 150 ਲੈ ਕੇ ਆਉਂਦਾ ਸੀ ਤੇ 150 ਤੋਂ ਵੱਧ ਹੀ ਆ, ਬਾਕੀ ਰਹਿੰਦੇ ਭਰਨ ਵਾਲੇ। ਹਾਂ ਮੈਂ ਕਿਹਾ ਵੇਖ ਪਾਠੇ ਥੋੜੇ ਮੰਗਾ ਲਾ ਉਹਨੂੰ, ਕੋਈ 20 25 30 ਕਰੋ। ਸਹੀ ਹੈ, 100 ਮੁੜ ਕੇ 50 ਸਹੀ ਹੈ। ਇਹ ਕਹਿੰਦੇ ਪਟਾ ਪਟਾ ਕਿਹੜਾ? ਆਹੋ ਉਹ ਪਟਾ ਹੋਇਆ ਵੀ, ਬਾਕੀ ਸਹੀ। ਹੋਰ ਮੈਂ ਕੀਤਾ ਫੋਨ, ਲੈ ਆਉਂਦਾ ਤੋੜੇ। ਆਹ ਚਲੋ ਅਸੀਂ ਅੱਜ ਹੀ ਟਰਾਲਾ ਭਜਾਈ ਲਿਆਉਂਦਾ ਸੀ। ਠੀਕ ਹੈ ਬਾਬੂ, ਹਨੇਰਾ ਆ ਗਿਆ, ਟਟੀਰੀ ਬੋਲਦੀ ਪਈ ਆ। ਰਾਤ ਨੂੰ ਟਟੀਰੀ ਬੋਲੇ ਤਾਂ ਕੀ ਹੁੰਦਾ ਇਹ ਦੱਸਣਾ ਤੁਸੀਂ ਕਮੈਂਟ ਕਰਕੇ। ਲੋ ਬਾਬਿਓ ਲੋਡ ਹੋ ਗਈ ਹੈ ਕਣਕ ਆਪਣੀ, ਤੇ ਹੁਣ ਲੈ ਕੇ ਚੱਲੇ ਆ ਘਰ। ਅੱਲਾਹ ਪਾਕ ਖੈਰ ਕਰੇ। ਨਵੀਂ ਕਣਕ ਆ ਤੇ ਨਵੀਂ ਕਣਕ ਕਹਿੰਦੇ ਹੁੰਦੇ ਨੇ ਕਿ ਬੰਦੇ ਨੂੰ ਤੰਗ ਵੀ ਬੜਾ ਕਰਦੀ ਹੈ। ਢਿੱਡ ਜੀ ਮੂੰਹ ਤਾਂ ਨਹੀਂ ਖੁੱਲਿਆ। ਖੁੱਲਿਆ ਤੇ ਬੰਨ ਲੈਂਦੇ ਆ, ਜੁੱਤੀ ਕਿੰਨੀ ਡੇਗ ਪਈ ਵੈਸੇ ਕਿਸੇ ਚੱਲ ਮੂੰਹ ਖੁੱਲਿਆ ਹੀ ਇੱਥੇ ਲਾ ਲਾ। ਲੋ ਜੀ ਬਾਬੇ ਚੜ ਗਿਆ ਟਰਾਲਾ ਸੜਕ ਤੇ ਹੁਣ ਜਾਊ ਘੜੋਲੀਆਂ ਭਰਦਾ। ਕਿਉਂ ਸੁਪਰਮੈਨ? सुपरमैन सलमान का फैन। इधर वेच तो सही यार।
ਤੇ ਜੀ ਬਾਬਿਓ ਅੱਜ ਦੀ ਗੱਲਬਾਤ ਹੋਈ ਐਂਡ। ਇਹ ਵਲੌਗ ਪੂਰਾ ਤੁਹਾਨੂੰ ਦਿਖਾਉਣ ਦਾ ਮਤਲਬ ਇਹ ਸੀ ਕਿ ਕਿਸਾਨ ਦੀ ਕਿੰਨੀ ਮਿਹਨਤ ਲੱਗਦੀ ਆ ਕਣਕ ਪਾਲਣ ਤੋਂ ਬਗੈਰ ਵੀ। ਕਣਕ ਨਹੀਂ ਚਾਹੇ ਕੋਈ ਵੀ ਫਸਲ ਹੋਵੇ ਉਹਨੂੰ, ਤੇ ਰਿਸਪੈਕਟ ਕਰਿਆ ਕਰੋ ਕਿਸਾਨਾਂ ਦੀ। ਜਿਉਂਦੇ ਵਸਦੇ ਰਹੋ, ਅੱਲਾ ਦੇ ਵਾਲੇ।